ਤਰਨਤਾਰਨ ਦੇ ਪਿੰਡ ਸਭਰਾ ਵਿਖੇ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕਿਸਾਨ ਮਾਈਨਿੰਗ ਦਾ ਵਿਰੋਧ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਈਨਿੰਗ ਕਾਰਨ ਉਹਨਾਂ ਨੂੰ ਨੁਕਸਾਨ ਹੁੰਦਾ ਹੈ, ਉਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਹਨ, ਇਸ ਲਈ ਉਹ ਇੱਥੇ ਮਾਈਨਿੰਗ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਕਿਸਾਨਾਂ ਦਾ ਕੋਈ ਸਾਥ ਨਹੀਂ ਦਿੰਦੀ। ਖੱਡ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਰੁੜ ਜਾਂਦੀਆਂ ਹਨ ਤੇ ਸਰਕਾਰ ਮੁਆਵਜ਼ਾ ਵੀ ਨਹੀਂ ਦਿੰਦੀ। ਸਾਡੇ ਕੋਲ ਫੋਨ ਸਾਨੂੰ ਗਿਆ ਵੀ ਠੇਕੇਦਾਰ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਦੂਜੀ ਪੁਲਿਸ ਲੈ ਕੇ ਆਇਆ ਤੇ ਬਹੁਤ ਧੱਕਾ ਕਰਨ ਲੱਗੇ ਤੇ ਖੱਡਾ ਲਾਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਆਣ ਕੇ ਮਦਦ ਕਰੋ। ਤੇ ਸਾਡਾ ਵੀ ਘਰ ਇੱਥੇ ਹੀ ਆ, ਇੱਥੇ ਸਾਡੀ ਜਾਇਦਾਦ ਆ, ਇਹੋ ਹੀ ਸਭ ਕੁਛ ਸਾਡਾ। ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਚੇ ਵੀ ਕਰਾਂਗੇ, ਤੁਹਾਨੂੰ ਅੰਦਰ ਵੀ ਕਰਾਂਗੇ, ਤੁਹਾਡੇ ਤੇ ਹੋਰ ਵੀ ਜਿਹੜੀ ਤਸ਼ੱਦਦ ਉਹ ਵੀ ਕਰਾਂਗੇ। ਇਹ ਬੇਨਤੀ ਆ ਵੀ ਸਾਡੀ ਤੇ ਇੱਥੇ ਰੋਟੀ ਆ, ਸਾਡਾ ਕੋਈ ਸ਼ੁਰੂ ਕਰਨ ਲੱਗੇ ਸੀ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਇਹਨਾਂ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਜੀ। ਬੰਨ ਟੁੱਟ ਕੇ ਸਾਰਿਆਂ ਦੀ ਅੱਗੇ ਪੈਲੀਆਂ ਰੁੜ ਗਈਆਂ, ਫਸਲਾਂ ਮਰ ਗਈਆਂ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਸਾਡਾ ਮੁੱਖ ਮੰਤਰੀ ਸਾਹਿਬ ਆਂਦਾ ਅਸੀਂ ਬੱਕਰੀਆਂ ਦਾ ਵੀ ਦੇਵਾਂਗੇ, ਕੁਕੜੀਆਂ ਦਾ ਵੀ ਦੇਵਾਂਗੇ, ਤੇ ਸਾਨੂੰ ਤਾਂ ਕਿਸੇ ਦੇ ਪੈਲੀ ਦਾ ਫਸਲ ਦਾ ਵੀ ਨਹੀਂ ਮਿਲਿਆ। ਇਹ ਲੋਕ ਬੜੇ ਦੁਖੀ ਆ ਜੀ। ਇੱਕ ਇਹ ਸੜਕਾਂ ਜਿਹੜੀਆਂ ਟੁੱਟਦੀਆਂ ਜੀ, ਦੁਬਾਰਾ ਇੱਥੋਂ ਆਏ ਉਦੋਂ ਰੋਕਿਆ ਗਿਆ ਸੀ, ਇੱਥੇ ਸ਼ੈੱਡ ਪਾਇਆ ਗਿਆ ਪੱਕੇ ਤੌਰ ਤੇ ਵੀ ਜਿਹੜਾ ਇੱਥੇ ਨਵਾਂ ਖੱਡਾ ਲੱਗੇ। ਲਾਗੇ ਪੈਲੀਆਂ ਦੇ ਇਤਰਾਜ਼ ਕਰਦੇ ਜੀ, ਜਿਨ੍ਹਾਂ ਦੇ ਲਾਗੇ ਪੈਲੀ ਤੇ ਖੱਡਾ ਇੱਕ ਦੀ ਚ ਲੱਗ ਜਾਂਦਾ ਜੀ, ਉਹ ਉੱਥੋਂ ਡੂੰਘਾ ਕਰ ਦਿੰਦੇ ਆ, ਦੂਜਿਆਂ ਦੀਆਂ ਪੈਲੀਆਂ ਵੈਸੇ ਰੁੜ ਜਾਂਦੀਆਂ ਵਾ। ਇਸ ਕਰਕੇ ਸਾਰਾ ਜਿਹੜਾ ਇਹ ਵਿਰੋਧ ਕਰ ਰਹੇ ਆ। ਤੇ ਅੱਜ ਬੜਾ ਵੱਡੇ ਤੌਰ ਤੇ ਪ੍ਰਸ਼ਾਸਨ ਆ ਜਿਹੜਾ ਬੇਹੱਦ ਵੱਡੇ ਤੌਰ ਤੇ ਆ, ਪੁਲਿਸ ਮੁਲਾਜ਼ਮ ਆਇਆ, ਬੀਬੀਆਂ ਦਾ ਪੁਲਿਸ ਆਈ ਆ ਸਾਰੀ, ਤੇ ਮਤਲਬ ਜੋਰਾ ਜਰਬੀ ਠੇਕੇਦਾਰ ਨੂੰ ਖੱਡਾ ਲਵਾਉਣ ਨੂੰ, ਤੇ ਇੱਥੇ ਨਾ ਸਾਨੂੰ ਸੱਦੇ। ਇਸ ਮੌਕੇ ਪੁਲਿਸ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਜਬਰਨ ਪੁਲਿਸ ਥਾਣੇ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕਿਸਾਨ ਆਪਣੀ ਗੱਲ ਤੇ ਅੜੇ ਰਹੇ, ਜਿਸ ਤੋਂ ਬਾਅਦ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਤੇ ਅੱਗੇ ਵੀ ਹੁਕਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇੱਕ ਨਾ ਜੀ ਮਾਨਯੋਗ ਸਰਕਾਰ ਵੱਲੋਂ ਅਨਲੀਗਲ ਮਾਈਨਿੰਗ ਦੀ ਖੱਡ ਅਲਾਉਟ ਹੋਈ ਆ ਪਾਰਟੀ ਨੂੰ, ਉਹ ਚੱਲਣੀ ਸੀਗੀ। ਮਾਰਨਿੰਗ ਦੀ ਅਸੀਂ ਜਿੰਨੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਇਹਨਾਂ ਦੇ ਪਿੰਡ ਦੇ ਪਦਵੰਤੇ ਆਏ ਸੀਗੇ, ਅਸੀਂ ਉਹਨਾਂ ਸਾਰਿਆਂ ਨੂੰ ਰਿਕੁਐਸਟ ਕੀਤੀ ਆ ਵੀ ਜੇ ਕੋਈ ਤੁਹਾਡੀ ਲੀਗਲ ਮਾਈਨਿੰਗ ਦੇ ਵਿੱਚ ਡਿਮਾਂਡ ਆ ਤੇ ਸਾਨੂੰ ਉਹ ਡਿਮਾਂਡ ਦੱਸੀ ਜਾਵੇ। ਜਿਹੜੇ ਐਕਸ਼ਨ ਮਾਈਨਿੰਗ ਨੇ ਤੇ ਐਸਡੀਐਮ ਸਾਹਿਬ ਆਏ ਹੋਏ ਸੀਗੇ, ਤਹਿਸੀਲਦਾਰ ਸਾਹਿਬ ਨਾਲ ਸੀਗੇ, ਵੀ ਸਾਨੂੰ ਦੱਸੋ, ਅਸੀਂ ਉਹ ਪੂਰੀ ਕਰਵਾ ਕੇ ਦਿੰਨੇ ਆ। ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਇਹ ਆਪਣੀ ਕੋਈ ਇਹਨਾਂ ਨੇ ਇਹ ਨਹੀਂ ਦੱਸੀ ਵੀ ਮਾਈਨਿੰਗ ਕਿਉਂ ਨਹੀਂ ਚੱਲਣ ਦੇਣੀ। ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਇਹ ਮਾਈਨਿੰਗ ਨਹੀਂ ਹੋਣ ਦੇਣੀ। ਅਸੀਂ ਕਿਹਾ ਵੀ ਜੇ ਤਾਂ ਤੁਹਾਡਾ ਕੋਈ ਨੁਕਸਾਨ ਹੁੰਦਾ, ਜਿਹੜੇ ਐਕਸ਼ਨ ਸਾਹਿਬ ਆ ਉਹ ਭਰਵਾਈ ਕਰਨ ਨੂੰ ਵੀ ਤਿਆਰ ਨੇ ਤੇ ਪ੍ਰੋਪਰ ਖੜੇ ਨੇ, ਪਰ ਇਹ ਕਿਸੇ ਗੱਲ ਤੇ ਨਹੀਂ ਆਏ। ਹੁਣ ਐਕਸ਼ਨ ਸਾਹਿਬ ਵੱਲੋਂ ਕੰਪਲੇਂਟ ਦੇਣ ਦੇ ਉੱਤੇ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਕੀਤੇ ਗਏ ਨੇ ਕਿ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ, ਤੇ ਪੁਲਿਸ ਨੇ ਬੜੇ ਪਿਆਰ ਦੇ ਨਾਲ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆਇਆ। ਅੱਗੇ ਹੁਣ ਜਾ ਕੇ ਦੇਖਦੇ ਆ, ਜਿਵੇਂ ਹੁਕਮ ਹੋਊਗਾ ਉਵੇਂ ਕਾਰਵਾਈ ਕੀਤੀ ਜਾਵੇ। ਤਰਨਤਾਰਨ ਦੇ ਪਿੰਡ ਸਭਰਾ ਵਿਖੇ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਕਿਸਾਨ ਮਾਈਨਿੰਗ ਦਾ ਵਿਰੋਧ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਈਨਿੰਗ ਕਾਰਨ ਉਹਨਾਂ ਨੂੰ ਨੁਕਸਾਨ ਹੁੰਦਾ ਹੈ, ਉਹਨਾਂ ਦੀਆਂ ਫਸਲਾਂ ਖਰਾਬ ਹੁੰਦੀਆਂ ਹਨ, ਇਸ ਲਈ ਉਹ ਇੱਥੇ ਮਾਈਨਿੰਗ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਕਿਸਾਨਾਂ ਦਾ ਕੋਈ ਸਾਥ ਨਹੀਂ ਦਿੰਦੀ। ਖੱਡ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਰੁੜ ਜਾਂਦੀਆਂ ਹਨ ਤੇ ਸਰਕਾਰ ਮੁਆਵਜ਼ਾ ਵੀ ਨਹੀਂ ਦਿੰਦੀ। ਸਾਡੇ ਕੋਲ ਫੋਨ ਸਾਨੂੰ ਗਿਆ ਵੀ ਠੇਕੇਦਾਰ ਜਿਹੜਾ ਆ ਉਹ ਆਪਣੇ ਜਨਾਨੀ ਪੁਲਿਸ ਦੂਜੀ ਪੁਲਿਸ ਲੈ ਕੇ ਆਇਆ ਤੇ ਬਹੁਤ ਧੱਕਾ ਕਰਨ ਲੱਗੇ ਤੇ ਖੱਡਾ ਲਾਉਣ ਲੱਗੇ ਤੇ ਅਸੀਂ ਖਲੋਤੇ ਆ ਤੇ ਤੁਸੀਂ ਸਾਡੀ ਆਣ ਕੇ ਮਦਦ ਕਰੋ। ਤੇ ਸਾਡਾ ਵੀ ਘਰ ਇੱਥੇ ਹੀ ਆ, ਇੱਥੇ ਸਾਡੀ ਜਾਇਦਾਦ ਆ, ਇਹੋ ਹੀ ਸਭ ਕੁਛ ਸਾਡਾ। ਤੇ ਬੇਨਤੀ ਆ ਵੀ ਸਾਨੂੰ ਇਹ ਵੀ ਆਖਿਆ ਪਰਚੇ ਵੀ ਕਰਾਂਗੇ, ਤੁਹਾਨੂੰ ਅੰਦਰ ਵੀ ਕਰਾਂਗੇ, ਤੁਹਾਡੇ ਤੇ ਹੋਰ ਵੀ ਜਿਹੜੀ ਤਸ਼ੱਦਦ ਉਹ ਵੀ ਕਰਾਂਗੇ। ਇਹ ਬੇਨਤੀ ਆ ਵੀ ਸਾਡੀ ਤੇ ਇੱਥੇ ਰੋਟੀ ਆ, ਸਾਡਾ ਕੋਈ ਸ਼ੁਰੂ ਕਰਨ ਲੱਗੇ ਸੀ ਤੇ ਇਹਨਾਂ ਲੋਕਾਂ ਨੇ ਵਿਰੋਧ ਕੀਤਾ। ਇਹਨਾਂ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਜੀ। ਬੰਨ ਟੁੱਟ ਕੇ ਸਾਰਿਆਂ ਦੀ ਅੱਗੇ ਪੈਲੀਆਂ ਰੁੜ ਗਈਆਂ, ਫਸਲਾਂ ਮਰ ਗਈਆਂ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਸਾਡਾ ਮੁੱਖ ਮੰਤਰੀ ਸਾਹਿਬ ਆਂਦਾ ਅਸੀਂ ਬੱਕਰੀਆਂ ਦਾ ਵੀ ਦੇਵਾਂਗੇ, ਕੁਕੜੀਆਂ ਦਾ ਵੀ ਦੇਵਾਂਗੇ, ਤੇ ਸਾਨੂੰ ਤਾਂ ਕਿਸੇ ਦੇ ਪੈਲੀ ਦਾ ਫਸਲ ਦਾ ਵੀ ਨਹੀਂ ਮਿਲਿਆ। ਇਹ ਲੋਕ ਬੜੇ ਦੁਖੀ ਆ ਜੀ। ਇੱਕ ਇਹ ਸੜਕਾਂ ਜਿਹੜੀਆਂ ਟੁੱਟਦੀਆਂ ਜੀ, ਦੁਬਾਰਾ ਇੱਥੋਂ ਆਏ ਉਦੋਂ ਰੋਕਿਆ ਗਿਆ ਸੀ, ਇੱਥੇ ਸ਼ੈੱਡ ਪਾਇਆ ਗਿਆ ਪੱਕੇ ਤੌਰ ਤੇ ਵੀ ਜਿਹੜਾ ਇੱਥੇ ਨਵਾਂ ਖੱਡਾ ਲੱਗੇ। ਲਾਗੇ ਪੈਲੀਆਂ ਦੇ ਇਤਰਾਜ਼ ਕਰਦੇ ਜੀ, ਜਿਨ੍ਹਾਂ ਦੇ ਲਾਗੇ ਪੈਲੀ ਤੇ ਖੱਡਾ ਇੱਕ ਦੀ ਚ ਲੱਗ ਜਾਂਦਾ ਜੀ, ਉਹ ਉੱਥੋਂ ਡੂੰਘਾ ਕਰ ਦਿੰਦੇ ਆ, ਦੂਜਿਆਂ ਦੀਆਂ ਪੈਲੀਆਂ ਵੈਸੇ ਰੁੜ ਜਾਂਦੀਆਂ ਵਾ। ਇਸ ਕਰਕੇ ਸਾਰਾ ਜਿਹੜਾ ਇਹ ਵਿਰੋਧ ਕਰ ਰਹੇ ਆ। ਤੇ ਅੱਜ ਬੜਾ ਵੱਡੇ ਤੌਰ ਤੇ ਪ੍ਰਸ਼ਾਸਨ ਆ ਜਿਹੜਾ ਬੇਹੱਦ ਵੱਡੇ ਤੌਰ ਤੇ ਆ, ਪੁਲਿਸ ਮੁਲਾਜ਼ਮ ਆਇਆ, ਬੀਬੀਆਂ ਦਾ ਪੁਲਿਸ ਆਈ ਆ ਸਾਰੀ, ਤੇ ਮਤਲਬ ਜੋਰਾ ਜਰਬੀ ਠੇਕੇਦਾਰ ਨੂੰ ਖੱਡਾ ਲਵਾਉਣ ਨੂੰ,
ਤੇ ਇੱਥੇ ਇਹਨਾਂ ਸਾਨੂੰ ਸੱਦਿਆ। ਇਸ ਮੌਕੇ ਪੁਲਿਸ ਵੱਲੋਂ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਤੇ ਉਹਨਾਂ ਨੂੰ ਜਬਰਨ ਪੁਲਿਸ ਥਾਣੇ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਥੇ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਗਈ, ਪਰ ਕਿਸਾਨ ਆਪਣੀ ਗੱਲ ਤੇ ਅੜੇ ਰਹੇ, ਜਿਸ ਤੋਂ ਬਾਅਦ ਸਾਡੇ ਵੱਲੋਂ ਕਾਰਵਾਈ ਕੀਤੀ ਗਈ ਤੇ ਅੱਗੇ ਵੀ ਹੁਕਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਇੱਕ ਨਾ ਜੀ ਮਾਨਯੋਗ ਸਰਕਾਰ ਵੱਲੋਂ ਲੀਗਲ ਮਾਈਨਿੰਗ ਦੀ ਖੱਡ ਅਲਾਉਟ ਹੋਈ ਆ ਪਾਰਟੀ ਨੂੰ, ਉਹ ਚੱਲਣੀ ਸੀਗੀ। ਮਾਰਨਿੰਗ ਦੀ ਅਸੀਂ ਜਿੰਨੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਇਹਨਾਂ ਦੇ ਪਿੰਡ ਦੇ ਪਦਵੰਤੇ ਆਏ ਸੀਗੇ, ਅਸੀਂ ਉਹਨਾਂ ਸਾਰਿਆਂ ਨੂੰ ਰਿਕੁਐਸਟ ਕੀਤੀ ਆ ਵੀ ਜੇ ਕੋਈ ਤੁਹਾਡੀ ਲੀਗਲ ਮਾਈਨਿੰਗ ਦੇ ਵਿੱਚ ਡਿਮਾਂਡ ਆ ਤੇ ਸਾਨੂੰ ਉਹ ਡਿਮਾਂਡ ਦੱਸੀ ਜਾਵੇ। ਜਿਹੜੇ ਐਕਸ਼ਨ ਮਾਈਨਿੰਗ ਨੇ ਤੇ ਐਸਡੀਐਮ ਸਾਹਿਬ ਆਏ ਹੋਏ ਸੀਗੇ, ਤਹਿਸੀਲਦਾਰ ਸਾਹਿਬ ਨਾਲ ਸੀਗੇ, ਵੀ ਸਾਨੂੰ ਦੱਸੋ, ਅਸੀਂ ਉਹ ਪੂਰੀ ਕਰਵਾ ਕੇ ਦਿੰਨੇ ਆ। ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਇਹ ਆਪਣੀ ਕੋਈ ਇਹਨਾਂ ਨੇ ਇਹ ਨਹੀਂ ਦੱਸੀ ਵੀ ਮਾਈਨਿੰਗ ਕਿਉਂ ਨਹੀਂ ਚੱਲਣ ਦੇਣੀ। ਇੱਕੋ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਅਸੀਂ ਇਹ ਮਾਈਨਿੰਗ ਨਹੀਂ ਹੋਣ ਦੇਣੀ। ਅਸੀਂ ਕਿਹਾ ਵੀ ਜੇ ਤਾਂ ਤੁਹਾਡਾ ਕੋਈ ਨੁਕਸਾਨ ਹੁੰਦਾ, ਜਿਹੜੇ ਐਕਸ਼ਨ ਸਾਹਿਬ ਆ ਉਹ ਭਰਵਾਈ ਕਰਨ ਨੂੰ ਵੀ ਤਿਆਰ ਨੇ ਤੇ ਪ੍ਰੋਪਰ ਖੜੇ ਨੇ, ਪਰ ਇਹ ਕਿਸੇ ਗੱਲ ਤੇ ਨਹੀਂ ਆਏ। ਹੁਣ ਐਕਸ਼ਨ ਸਾਹਿਬ ਵੱਲੋਂ ਕੰਪਲੇਂਟ ਦੇਣ ਦੇ ਉੱਤੇ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਕੀਤੇ ਗਏ ਨੇ ਕਿ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਵੇ, ਤੇ ਪੁਲਿਸ ਨੇ ਬੜੇ ਪਿਆਰ ਦੇ ਨਾਲ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆਇਆ। ਅੱਗੇ ਹੁਣ ਜਾ ਕੇ ਦੇਖਦੇ ਆ, ਜਿਵੇਂ ਹੁਕਮ ਹੋਊਗਾ ਉਵੇਂ ਕਾਰਵਾਈ ਕੀਤੀ ਜਾਵੇ।